ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਅੱਜ ਮੈਂ ਦੋਸਤੋ ਫੇਸਬੁੱਕ 'ਤੇ ਖਬਰ ਪੜ੍ਹੀ ਜਿਸ ਦੇ ਉੱਤੇ ਇਹ ਕਾਰ ਦੀ ਫੋਟੋ ਵੀ ਬਣੀ ਸੀ, ਇਹ ਜਿਹੜੀ ਮੈਂ ਥੰਬਨੇਲ 'ਤੇ ਆਈ ਲਾਈ ਹੈ। ਇਹ ਕੋਈ ਨੌਜਵਾਨ ਸੀ ਅਤੇ ਪਤਾ ਲੱਗਾ ਕਿ ਉਹ ਯੂਨੀਵਰਸਿਟੀ ਰੋਡ ਸਰਗੋਧਾ ਦੇ ਉੱਤੇ ਕੋਈ ਉਸ ਦੇ ਵਿੱਚ ਤਾਂ ਲਿਖਿਆ ਸੀ ਕਿ 150 ਕਿਲੋਮੀਟਰ ਦੀ ਸਪੀਡ 'ਤੇ ਜਾਂਦਾ ਪਿਆ। ਮੈਨੂੰ ਨਹੀਂ ਸਮਝ ਆਈ ਕਿ ਵੀ ਉੱਥੇ ਤੇ ਮਤਲਬ ਮੈਂ ਇਮੈਜਨ ਨਹੀਂ ਕਰ ਸਕਦਾ। ਮੈਂ ਕੋਈ 2-3 ਸਾਲ ਪਹਿਲੇ ਗਿਆ ਤੇ ਉੱਥੇ ਉਦੋਂ ਕੋਈ ਟੁਰਨ ਦੀ ਥਾਂ ਕੋਈ ਨਹੀਂ, ਅਤੇ ਉਸ ਜਗ੍ਹਾ 'ਤੇ ਇਹ ਕਿਵੇਂ ਇਸ ਜਵਾਨ ਦੇ ਬੱਚੇ ਨੇ ਔਰ ਇਹਦੀ ਜਿਹੜੀ ਹਾਲਤ ਹੈ ਕਾਰ ਦੀ, ਉਸ ਤੋਂ ਲੱਗਦਾ ਹੈ ਕਿ ਵੀ ਉਸ ਇਹ ਹਰਕਤ ਫਰਮਾਈ ਹੈ, ਉਹਦੀ ਸਪੀਡ ਬੇਪਨਾਹ ਹੋਈ। ਬੜਾ ਹੀ ਦੁੱਖ ਹੋਇਆ, ਬੜਾ ਅਫਸੋਸ ਹੋਇਆ ਕਿ ਇੱਕ ਜਿਹੜਾ ਉਹ ਜਾਨ ਦੇ ਗਿਆ ਅਤੇ 2 ਜਿਹੜੇ ਨੇ ਉਹ ਸ਼ਦੀਦ ਜ਼ਖਮੀ ਹਸਪਤਾਲ ਪਹੁੰਚ ਗਏ ਨੇ। ਅਤੇ ਕੀ ਫਾਇਦਾ ਹੋਇਆ? ਮੈਂ ਅਕਸਰ ਵਲੋਗਸ ਦੇ ਵਿੱਚ ਮੈਂ ਇਹ ਗੁਜ਼ਾਰਿਸ਼ ਕਰਦਾ ਰਹਿਣਾ ਕਿ ਆਪਣੀ ਜ਼ਿੰਦਗੀ ਨੂੰ ਕੀਮਤੀ ਜਾਣੋ। ਤੁਹਾਡੀ ਜ਼ਿੰਦਗੀ ਸਿਰਫ ਤੁਹਾਡੀ ਨਹੀਂ, ਤੁਹਾਡੀ ਜ਼ਿੰਦਗੀ ਦੇ ਨਾਲ ਬੜੇ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਵਾਬਸਤ ਹੈ। ਤੁਹਾਡੇ ਮਾਂ ਪਿਓ, ਭੈਣਾਂ ਭਰਾ, ਬੀਵੀ, ਔਲਾਦ, ਦੋਸਤ, ਅਹਿਬਾਬ, ਕਿਤਨੇ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਦੁੱਖ ਦਿੰਦੇ ਹੋ। ਔਰ ਛੋਟਾ ਜਿਹਾ ਸ਼ਹਿਰ ਹੈ ਸਰਗੋਧਾ, ਮਤਲਬ ਉਹਦੇ 'ਚ ਮੇਰਾ ਨਹੀਂ ਖਿਆਲ ਕਿ ਇੱਕ ਬੰਦਾ 30 ਕਿਲੋਮੀਟਰ ਦੀ ਸਪੀਡ 'ਤੇ 10 ਮਿੰਟ ਜਿਹੜਾ ਉਹ ਦਰਮਿਆਨ 'ਚੋਂ ਕਿਸੇ ਵੀ ਪਾਸੇ ਟੁਰੇ ਅਤੇ ਉਹ ਸ਼ਹਿਰ 'ਚੋਂ ਬਾਹਰ ਨਿਕਲ ਜਾਂਦਾ। ਅਤੇ ਉੱਥੇ ਪਤਾ ਨਹੀਂ ਕੀ ਆਫਤ ਆਈ ਹੈ, ਹਰ ਬੰਦਾ ਗੋਲੀ ਦੀ ਤਰ੍ਹਾਂ ਜਾ ਰਿਹਾ ਔਰ ਰੋਜ਼ ਬੇਪਨਾਹ ਹਾਦਸੇ ਹੁੰਦੇ ਨੇ। ਬਲਵਾਲ ਵੱਲ ਜਾਓ ਅਤੇ ਉਸ ਸੜਕ 'ਤੇ ਹਾਦਸੇ ਹੋ ਰਹੇ ਨੇ। ਅਜਨਾਲਾ ਰੋਡ, ਫੈਸਲਾਬਾਦ ਰੋਡ, ਖੁਸ਼ਾਬ ਰੋਡ, ਵਿਦਨ ਸਿਟੀ। ਉਹ ਮੇਰਾ ਅਜ਼ੀਜ਼ ਡਾਕਟਰ, ਅਤੇ ਉਹਨੇ ਦੱਸਿਆ ਕਿ ਵੀ ਕੋਈ ਔਰ ਇਹ ਗੱਲਬਾਤ ਉਸਨੇ ਮੈਨੂੰ ਕੋਈ 2 ਸਾਲ ਪਹਿਲੇ ਦੱਸੀ ਕਿ ਇੱਥੇ ਰੋਜ਼ ਦਾ ਜਿਹੜਾ ਨਾ ਜੀ ਹਾਦਸੇ ਦਾ ਸ਼ਿਕਾਰ ਸਿਵਲ ਹਸਪਤਾਲ ਦੇ ਵਿੱਚ 100 ਬੰਦਾ ਜਿਹੜਾ ਨਾ ਜੀ ਆਉਂਦਾ, ਅਤੇ ਹੁਣ ਤਾਂ ਉਹ ਯਕੀਨਨ ਜ਼ਿਆਦਾ ਹੋ ਗਈ ਹੋਣੀ ਹੈ। ਇਹ ਜਿਹੜਾ ਅਸੀਂ ਲੋਕ ਸਮਝਦੇ ਹਾਂ ਨਾ ਕਿ ਵੀ ਇਹ ਕੋਈ ਬੜੀ ਬਹਾਦਰੀ ਹੈ, ਬੜਾ ਕਰਤੱਵ ਹੈ, ਇਹ ਤਾਂ ਬਾਈ ਉਹਨਾਂ ਨੇ ਮਸ਼ੀਨ ਬਣਾਈ ਹੈ, ਇਹਦਾ ਪੈਡਲ ਦਬਾਈ ਜਾਓ ਅਤੇ ਇਹਨੇ ਮੀਟਰ ਘੁਮਾਈ ਜਾਣਾ। ਉਹਦੇ ਨਾਲ ਤੁਸੀਂ ਆਪਣੀ ਅਕਲ ਵੀ ਯੂਜ਼ ਕਰਨੀ ਹੈ ਔਰ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਕਿ ਤੁਸੀਂ ਇੱਕ ਆਰਾਮ ਦੇ ਚੀਜ਼ ਦੇ ਵਿੱਚ ਬੈਠੇ ਹੋ, ਸਫ਼ਰ ਕਰ ਰਹੇ ਹੋ। ਇਹਦਾ ਮਤਲਬ ਇਹ ਨਹੀਂ ਕਿ ਸਿੱਧੇ ਤੁਸੀਂ ਅਸਮਾਨੀ ਵੱਲ ਟੁਰ ਪਓ, ਕਿ ਛਾਲ ਮਾਰਨੀ ਹੈ ਅਤੇ ਸਿੱਧੀ ਉੱਤੇ ਹੀ ਪਹੁੰਚਣਾ, ਸਵਰਗਾਂ ਨੂੰ ਹੀ ਜਾਣਾ। ਆ ਵੇਖੋ ਇੱਥੇ ਇਹ ਟ੍ਰੈਫਿਕ ਹੈ, ਮੈਂ ਬਾਰ ਇੱਥੇ ਦੀ ਟ੍ਰੈਫਿਕ ਤੁਹਾਨੂੰ ਵਿਖਾਉਣਾ ਕਿ ਸੜਕਾਂ ਵੇਖੋ ਖੁੱਲ੍ਹੀਆਂ ਨੇ, ਠੀਕ ਹੈ, ਔਰ ਗੱਡੀਆਂ ਦੀਆਂ ਜਿਹੜੀਆਂ ਪਾਵਰਾਂ ਨੇ ਉਹ ਇਤਨੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਲੇਕਿਨ ਹਰ ਬੰਦਾ ਉਹਨੂੰ ਬੜੇ ਧੰਮਲ ਨਾਲ, ਬੜੀ ਤਰੀਕੇ ਨਾਲ ਚਲਾਉਂਦਾ ਹੈ ਪਿਆ। ਇੱਥੇ ਵੀ ਹਰ ਜਗ੍ਹਾ 'ਤੇ ਕੈਮਰੇ ਨਹੀਂ ਲੱਗੇ, ਇੱਥੇ ਵੀ ਬੰਦੇ ਕਈ ਹਾਦਸੇ ਇੱਥੇ ਕਦੀ ਕਦਾਰ ਹੋ ਜਾਂਦੇ ਨੇ, ਲੇਕਿਨ ਮੈਜੋਰਿਟੀ ਤੁਸੀਂ ਵੇਖੋ
ਤੁਸੀਂ ਇਸ ਕਿਸਮ ਦਾ ਸੀਨ ਮਤਲਬ ਮੈਂ ਲਾਹੌਰ ਵੀ ਗਿਆ, ਮੈਂ ਸਰਗੋਧੇ ਗਿਆ, ਮੈਂ कराची गया, कोई अजीब अफरा तफरी है उत्थे, कोई अग बुझानी है और जेड़ा बंदा वो कोई 100 तो उत्ते जा रहा होंदा ना जी शहर दे विच ते थोड़ी देर बाद उन्हें वेखो तो आगे जाके तो वो किसी बांदर दा तमाशा वेखदा होंदा या एवें यारां नालों गप ला रहा, वो सिर्फ जड़ा ना जी वो करतब विखा रहा कि भी मेरे को गड्डी है तो मैं इनू इन्नी स्पीड ते दौड़ाना। मेरी सारे दोस्तां अगे सारे वीरां अगे हत्थ बन के मिन्नत है कि खुदा दा ना जे अपनियां जिंदगियां नू कीमती जानो। वो जान वाला तो टुर जांदा, वो पिछलियां नू जिउंदियां जी मार जांदा, ते एह् ना करो, ना अपनियां जिंदगियां दे नाल खिलवाड़ करो ते ना जेड़े दूजे राही जांदे न पे ना उन्हां ते जुल्म करो। अल्लाह ताला तुहानू नेकी दी हदायत दे, सन सारियां नेकी दी हदायत दे, अपनी तबीयतां दे विच सबा ते सबर पैदा करो ते रस्ते दा हक दिओ, दूजियां दा भी रस्ते ते हक है। और जेह्ड़ी एक लिमिट है शहरां दे विच ते 20 मील फी घंटा ते जेह्ड़ियां थोड़ियां वड्डियां सड़कां न उत्थे 30 मील, शहर दे विच इस तो ज़्यादा लिमिट है ही नहीं। है ना मजहब शहरां दे विच, मजहब मुल्कां दे विच, ते मेरा ख्याल है यही स्पीड लिमिट उत्थे भी, बल्कि उसते इस तो भी कम होनी चाहिए क्योंकि बेपनाह रश है उत्थे। साइकिल, पैदल, मोटरसाइकिल, टांगा, रेहड़ी हर शै उस सड़क ते चलदी होंदी है पई। ते ना लोकां नू कोई तरबियत दित्ती जा रही है, ना लाइसेंस जिहड़ी है ओह्दा कोई क्राइटेरिया कि भी किन देना है। लोकां नू कोई इशारा नहीं पढ़ना होंदा, कोई उन्होंने ओहदी थ्योरी नहीं की, कोई प्रैक्टिकल नहीं किया, लाइसेंस उन्होंने मिल गए न, जेड़ा टेस्ट लैण वाला उन्होंने भी कोई पता नहीं होंदा कि भी मैं किन्ना सीरीयस जेड़ा है काम है, मैं किस बंदे नू जेड़ा है मौत दा परवाना ओहदे हत्थ च देण वाली गल है कि उन्होंने एक गड्डी दे दिओ ते ਉਹਨੂੰ ਇਹ ਨਹੀਂ पता कि मैनू ब्रेक भी लानी है या मैनू स्पीड लिमिट दे विच चलाना है। वो ही समझदा कि बस है हुण मैनू टैंक लभ गया तो ਇਹਦੇ ਨਾਲ ਹੁਣ ਜਿਹੜਾ ना मैं दुनिया नू रौंद के रख दियां। एक उस मुल्क दे विच गर्मी उन्हां नू खा गई है, उत्तों शोर हुंदा है, ये दोवें चीज़ां बंदे नू पागल कर दिंदियां न। ते उत्तों पेट्रोल दी महंगाई, हाँ जी, कौम नू पागल कर छड़िया वाकई। ये जेड़ा शोर, पोल्यूशन ते टेंशनां ना जी बिलां दियां ते महंगाई दियां, इन्हें बंदियां नू पागल कर दिता। लेकिन वो जेड़े गरीब ने, जेड़े पैदल ने, वो इतने डिप्रैशन का शिकार नहीं जितना गड्डी आह्ला चढ़े है। हाँ जी, उन्होंने मुश्किल नज़र आता है ना जी कि मैं गड्डी तो लत्थां किवें, तो वो अपना गुस्सा जड़ा है वो फिर वो अपने उत्ते भी कड्ढी आंदा ते सोसाइटी उत्ते भी कड्ढी आंदा। अल्लाह ताला साढ़े हुक्मरानां ने कोई नेक हदायत दे के वो भी कोई बंदियां नू आसानियां देन, उन्हां दी जिंद कड्ढण लगे न। बहुत सारे असबाब होंदे ने, हादसा है कहंदे ना हादसा एकदम नहीं हुंदा, हादसे दे पिछे भी बड़े मसले मसाइल होंदे न, बड़ियां लम्मियां जड़ां होंदियां न। बहरहाल जेड़ा इन्हां चीज़ां दा जिम्मेदार है उन्होंने चाहिए कि वह अपने जो भी उहदे दायरे इख्तियार च ओहदे बेहतरी पैदा करने की कोशिश करे। एक तो सड़कों के उत्ते
जगह जगह इशारे होने चाहिए ताकि वो जड़ी वो बिला रुकावट स्पीड जा रही होंगी ना ट्रैफिक वो रुक रुक के जाए, बजाय दे के उत्थे स्पीड ब्रेकर बनाए जान और गड्डियां दा भी नुकसान किया जे। उत्थे सोलर एनर्जी दे नाल जगह जगह ट्रैफिक लाइट्स लगनियां चाहिए और ये हुण डैम चीप हो चुकियां ने, कोई एडियां महंगियां नहीं रह गई हुकूमती सतह उत्ते। ये लले ते ललिया उत्ते ये पुलिस की किसी पार्टी ते इन्ना पैसा लग जाता होना जिन्ने ट्रैफिक लाइटां लग सकदियां। ते पता नहीं उत्थे कोई लोकल गवर्नमेंट बनी है कि नहीं बनी, कौन है जिम्मेदार है, DC है या SP है। इन्होंने चाहिए कि इतने कोई ट्रैफिक लाइट्स लान और स्पीड लिमिट जगह जगह लिखी होवे और लोगों को भारी जुर्माने किए जान जिहड़ा भी ओवर स्पीडिंग करे, ताकि वह अपनी जिंदगी दे नाल ते खिलवाड़ ना करे। जिंदगी वेखो जी धमल नाल गुजरदी है, रैकलैस जड़ी है ना वो जिंदगी वो फिर बंदे नूं अपाहज करके छड़दी है। लो जी सलामत रवो, खुश रवो, अपना ते अपने आस पास सब का ख्याल रखो। मिलने फिर अगले व्लॉग च, रब रखा।